जे कोई भी सिख महज ये गल करे कि मैं नाम सिमरन करदा ਜਾਂ मैं सिर्फ गुरबाणी पढ़दा ते दुनिया दे विच किते न्याय हो रहा, किते जुल्म हो रहा ते ओ मेरा काम नहीं, तां ओ सिख कदे भी गुरु दरबार दे विच प्रवान नहीं हो सकदा। धार्मिक आज़ादी अपने आप च कल्ली धार्मिक आज़ादी कोई आज़ादी नहीं हुंदी। धर्म की आज़ादी तुहाडी पोलीटिकल सोवरेनिटी दे नाल ही बहाल जां कायम रह सकदी है। गुरबाणी गुर इतिहास सिख इतिहास ਇਹਦੇ मुताबक गुरमुख ਉਹੀ ਆ ਜਿਹਦੇ ਅੰਦਰ ਖਾਲਸਾ ਰਾਜ ਦੀ ਐਸਪੀਰੇਸ਼ਨ। ਜਿਹੜੇ ਲੋਕ ਇਹ ਕਹਿੰਦੇ ਆ ਕਿ ਗਾਂਧੀ ਨੇ ਆਜ਼ਾਦੀ ਦਿਵਾਤੀ ਜਾਂ ਜਿਹੜੇ ਲੋਕ ਇਹ ਕਹਿੰਦੇ ਆ ਕਿ ਨਹਿਰੂ ਨੇ ਆਜ਼ਾਦੀ ਦਿਵਾਤੀ, ਇਹ ਸਰਾਸਰ ਝੂਠ ਆ। ਉਸ ਖਿੱਤੇ ਦੇ ਵਿੱਚ ਜੇ ਕਨਫਲਿਕਟ ਪੈਦਾ ਕੀਤਾ ਕਿਸੇ ਨੇ ਬਰਤਾਨਵੀ ਸਾਮਰਾਜ ਦੇ ਨਾਲ, ਤਾਂ ਉਹ ਕਨਫਲਿਕਟ ਪੈਦਾ ਕਰਨ ਵਾਲੀ ਇੱਕੋ ਇੱਕ ਸਭ ਤੋਂ ਵੱਡੀ ਕੌਮ ਸਿੱਖ ਕੌਮ ਸੀ। ਪਿਛਲੇ ਦਿਨੀ ਇੱਥੇ ਕੈਨੇਡਾ 'ਚ ਜੋ ਹੋਇਆ, ਜਾਂ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀ ਆਪਣੀ ਖਾਲਿਸਤਾਨ ਦੀ ਐਸਟੈਬਲਿਸ਼ਮੈਂਟ ਦੀ ਮੂਵਮੈਂਟ ਆ ਉਹ ਜ਼ੋਰ ਫੜ ਰਹੀ ਆ, ਤਾਂ ਉਹਦੇ ਬਾਰੇ ਕਿਸੇ ਸਿੱਖ ਨੂੰ ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ। ਖਾਲਿਸਤਾਨ ਬਣਾਉਣ ਦਾ ਜਿਹੜਾ ਸੰਘਰਸ਼ ਆ ਇਹ ਸਿੱਖੀ ਨਾਲੋਂ ਲਹਿਦਾ ਨਹੀਂ, ਬਲਕਿ ਸਿੱਖ ਦੀ ਗੁਰਮੁਖਤਾਈ ਦਾ ਕਰਨਾ। ਜਿਹੜਾ ਵੀ ਕੋਈ ਗੁਰਮੁਖ ਆ ਉਹ ਪੂਰਨ ਗੁਰਮੁਖ ਤਾਂ ਆ ਜੇ ਉਹ ਅਕਾਲ ਤਖਤ ਸਾਹਿਬ ਦੀ ਉਸ ਖਿੱਤੇ ਦੇ ਵਿੱਚ ਸੋਵਰੇਨਿਟੀ, ਜਿਹਦਾ ਨਾਮ ਸਿੱਖਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹੋਏ ਸਰਬੱਤ ਖਾਲਸਾ ਦੇ ਵਿੱਚ ਖਾਲਿਸਤਾਨ ਨਿਯਤ ਕੀਤਾ ਆ, ਉਸ ਸੰਘਰਸ਼ ਦਾ ਹਿੱਸਾ ਬਣਦਾ ਆ। ਜੇ ਕੋਈ ਸਿੱਖ ਖਾਲਿਸਤਾਨ ਦੇ ਸੰਘਰਸ਼ ਦਾ ਹਿੱਸਾ ਨਹੀਂ ਬਣਦਾ ਤਾਂ ਉਹ ਅਕਾਲ ਤਖਤ ਸਾਹਿਬ ਵੱਲ ਆਪਣੀ ਪਿੱਠ ਕਰਦਾ ਆ, ਤਾਂ ਉਹ ਕਦੇ ਗੁਰੂ ਨੂੰ ਪਿਆਰਾ ਨਹੀਂ ਹੋ ਸਕਦਾ। ਜਸਟਿਨ ਟਰੂਡੋ ਨੇ ਇਹ ਗੱਲ ਕਹੀ ਕਿ ਜਿਹੜੇ ਖਾਲਿਸਤਾਨੀ ਆ ਉਹ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਬਲਕਿ ਅਸੀਂ ਇਹ ਗੱਲ ਕਹਿੰਦੇ ਆ ਕਿ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਡਿਸਕਸ਼ਨ ਡਿਬੇਟ ਸਾਡੇ ਨਾਲ ਕਰ ਲੇ, ਅਸੀਂ ਇਤਿਹਾਸ ਦੇ ਰਾਹੀਂ ਗੁਰਬਾਣੀ ਦੇ ਰਾਹੀਂ ਇਹ ਗੱਲ ਸਪਸ਼ਟ ਕਰ ਦੇਵਾਂਗੇ ਕਿ ਗੁਰਮੁਖ ਹੋਣਾ ਹੀ ਖਾਲਿਸਤਾਨੀ ਹੋ। ਸਿੱਖਾਂ ਨੂੰ ਵੀ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ ਕਿ ਸਿੱਖ ਕੋਈ ਵੀ ਸਿੱਖ ਵੱਖੋ-ਵੱਖ ਸਿੱਖ ਜਥਿਆਂ ਦੇ ਨਾਲ ਜੁੜਿਆ ਹੋ ਸਕਦਾ ਆ, ਵੱਖੋ-ਵੱਖ ਜਥੇਬੰਦੀਆਂ ਦੇ ਨਾਲ ਜੁੜਿਆ ਹੋ ਸਕਦਾ ਆ, ਪਰ ਸਿੱਖ ਉਹ ਤਾਂ ਆ ਜੋ ਖਾਲਿਸਤਾਨੀ ਆ। ਤੇ ਕਿਸੇ ਵੀ ਸਿੱਖ ਨੂੰ ਇਸ ਗੱਲ ਬਾਰੇ ਦੁਬਿਧਾ ਨਹੀਂ ਹੋਣੀ ਚਾਹੀਦੀ। ਤੇ ਜਿਹੜਾ ਸਿੱਖ ਹੋ ਕੇ ਸਿੱਖਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਕਤਲ ਕਰਨ ਵਾਲੇ, ਸਿੱਖਾਂ ਦੀਆਂ ਮਾਵਾਂ ਭੈਣਾਂ ਦੀ ਬੇਪਤੀ ਕਰਨ ਵਾਲੇ ਤਿਰੰਗੇ ਦਾ ਉਪਾਸ਼ਕ ਆ, ਇੰਡੀਅਨ ਸਟੇਟ ਦਾ ਉਪਾਸ਼ਕ ਆ, ਤੇ ਉਹ ਸਿੱਖ ਦੱਸੋ ਕਿਵੇਂ ਹੋ ਸਕਦਾ? ਕਈ ਵਾਰ ਸਿੱਖਾਂ ਨੂੰ ਇਹ ਲੱਗਦਾ ਕਿ ਸਾਡੀਆਂ ਜੀ ਜਥੇਬੰਦੀਆਂ ਕਮਜ਼ੋਰ ਆ, ਸਾਡੇ ਜੀ ਸੰਘਰਸ਼ ਦਾ ਕੰਮ ਨਹੀਂ ਹੋ ਰਿਹਾ। ਸਿੱਖਾਂ ਨੂੰ ਇਹ ਇੱਥੋਂ ਤੱਕ ਵੀ ਗੱਲ ਆ ਵੀ ਕੁਝ ਸਿੱਖਾਂ ਨੂੰ ਲੱਗਦਾ ਵੀ ਖਾਲਿਸਤਾਨ ਨਹੀਂ ਬਣ ਸਕਦਾ, ਪਰ ਇਹ ਗੱਲ ਤੁਹਾਨੂੰ ਸਪਸ਼ਟ ਹੋਣੀ ਚਾਹੀਦੀ ਆ। ਅੱਜ ਇੰਡੀਆ ਦਾ ਫੋਰਨ ਮਿਨਿਸਟਰ ਐਸ ਜੈਸ਼ੰਕਰ ਦੁਨੀਆ 'ਚ ਕਿਸੇ ਵੀ ਮੁਲਕ 'ਚ ਜਾਵੇ, ਇੰਡੀਆ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ 'ਚ ਕਿਸੇ ਵੀ ਮੁਲਕ 'ਚ ਜਾਵੇ, ਤਾਂ ਉਸ ਦੌਰੇ ਦੇ ਵਿੱਚ ਜੇ ਉਸ ਦੌਰੇ ਤੋਂ ਬਾਅਦ ਸਭ ਤੋਂ ਵੱਡੀ ਕੋਈ ਗੱਲ ਹੁੰਦੀ ਆ ਤਾਂ ਖਾਲਿਸਤਾਨ ਦੀ ਗੱਲ। ਦੀਨ ਦੁਨੀ ਦੇ ਵਾਲੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਹੋਏ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਦੀਵਾਨ ਦੇ ਵਿੱਚ ਅਸੀਂ ਉਹਨਾਂ ਰੂਹਾਂ ਨੂੰ ਯਾਦ ਕਰਨ ਲਈ ਇਕੱਤਰ ਹੋਏ ਹਾਂ ਜਿਹੜੀਆਂ 1984 ਨਵੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਜੈਨੋਸਾਈਡ ਨਸਲਕੁਸ਼ੀ ਭਾਰਤੀ ਸਟੇਟ ਵੱਲੋਂ, ਭਾਰਤੀ ਰਾਜ ਵੱਲੋਂ ਪੁਸ਼ਤ ਪਨਾਹੀ ਦੇ ਕੇ ਆਪਣੇ ਸਾਰੇ ਸਾਧਨ ਵਸੀਲੇ ਰਿਸੋਰਸਿਸ ਯੂਜ਼ ਕਰਕੇ ਦਿੱਲੀ ਤੇ ਭਾਰਤ ਦੀ ਰਾਜਧਾਨੀ ਦਿੱਲੀ ਤੇ ਭਾਰਤ ਦੇ ਹੋਰ ਹਿੰਦੀ ਭਾਸ਼ਾਈ ਖੇਤਰਾਂ ਦੇ ਵਿੱਚ ਨਸਲਕੁਸ਼ੀ ਜਿਹੜੀ ਸਿੱਖਾਂ ਦੀ ਕੀਤੀ ਗਈ, ਤੇ ਉਸ ਨਸਲਕੁਸ਼ੀ ਦੇ ਵਿੱਚ ਜਿਹੜੇ ਵੀ ਬਜ਼ੁਰਗ, ਨੌਜਵਾਨ, ਵੀਰ ਭੈਣਾਂ, ਸਾਡੇ ਬੱਚੇ ਉਸ ਨਸਲਕੁਸ਼ੀ ਦੇ ਵਿੱਚ ਸ਼ਹੀਦ ਹੋਏ,
ਉਹਨਾਂ ਸਾਰੀਆਂ ਰੂਹਾਂ ਨੂੰ ਅਸੀਂ ਅੱਜ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਇੱਥੇ ਯਾਦ ਕਰ ਰਹੇ ਹਾਂ। ਜਦੋਂ ਅਸੀਂ ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਕਤਲੇਆਮ ਦੀ ਗੱਲ ਕਰਦੇ ਹਾਂ, ਤੇ ਅੱਜ ਜਿਹੜਾ ਮੇਰੇ ਕੋਲ ਸਮਾਂ ਆ 15-20 ਮਿੰਟਾਂ ਦਾ, ਉਹਦੇ 'ਚ ਮੈਂ ਇਸ ਗੱਲ ਬਾਰੇ ਜ਼ਿਆਦਾ ਡਿਟੇਲ ਜਿਹੜੀ ਆ ਸਾਂਝੀ ਨਹੀਂ ਕਰਨੀ ਚਾਹੁੰਦਾ ਕਿ ਉਦੋਂ ਨਵੰਬਰ ਦੇ ਮਹੀਨੇ 'ਚ ਸਾਡੇ ਨਾਲ ਕੀ ਵਾਪਰਿਆ। ਬਹੁਤਾਤ ਸੰਗਤਾਂ ਨੂੰ ਉਹਦੇ ਬਾਰੇ ਜਾਣਕਾਰੀ ਆ, ਪਰ ਜੇ ਕਿਸੇ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਆ ਤਾਂ ਸੰਗਤੀ ਤੌਰ 'ਤੇ ਇੱਕ ਦੂਜੇ ਦੇ ਨਾਲ ਉਹਦੇ ਬਾਰੇ ਗੱਲਬਾਤ ਕਰਕੇ ਉਹ ਜਾਣਕਾਰੀ ਹਾਸਲ ਕਰੋ ਅਤੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਉਸ ਇਤਿਹਾਸਕ ਕਾਂਡ ਦੀ ਜਾਣਕਾਰੀ ਜ਼ਰੂਰ ਦਿਓ, ਕਿਉਂਕਿ ਜਿਹੜਾ ਅੱਜ ਸਿੱਖ ਜਿਸ ਪੜਾਅ 'ਤੇ ਵਿਚਰ ਰਿਹਾ ਆ, ਉਸ ਪੜਾਅ 'ਤੇ ਇਤਿਹਾਸ ਦਾ ਸਭ ਤੋਂ ਅਹਿਮ ਪੱਖ ਜਾਂ ਅਹਿਮ ਸਮਾਂ ਜਿਹੜਾ ਆ ਉਹ ਸਾਲ 1984 ਦਾ ਹੈ। ਸਾਲ 1984 ਤੋਂ ਸਿੱਖਾਂ ਦੇ ਇੱਕ ਨਵੇਂ ਇਤਿਹਾਸ ਦਾ ਆਰੰਭ ਹੁੰਦਾ ਹੈ ਅਤੇ ਉਸ ਇਤਿਹਾਸ ਦੇ ਕੇਂਦਰ 'ਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਸੰਘਰਸ਼ ਪਿਆ ਆ, ਜਿਹੜਾ ਕਿ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਅੱਜ ਤੱਕ ਜਾਰੀ ਆ। ਅਤੇ ਜਿਹੜਾ ਗੁਰੂ ਦਾ ਸਿੱਖ ਆ ਉਹ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਭਾਵੇਂ ਬੈਠਾ ਹੋਵੇ, ਅਤੇ ਜੇ ਉਹ ਖਾਲਿਸਤਾਨੀ ਨਹੀਂ ਆ ਤਾਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਫਿਰ ਉਹ ਗੁਰੂ ਦਾ ਸੱਚਾ ਸਿੱਖ ਵੀ ਨਹੀਂ ਆ। ਅਤੇ ਜਿਹੜੀ ਗੁਰਮੁਖ ਦੀ ਪਰਿਭਾਸ਼ਾ ਆ, ਕੋਈ ਵੀ ਸਿੱਖ ਉਹਨੂੰ ਪੂਰੀ ਉਦੋਂ ਹੀ ਕਰਦਾ ਆ ਜੇ ਉਹ ਖਾਲਿਸਤਾਨ ਦੀ ਜਿਹੜੀ ਸਿੱਖ ਐਸਪੀਰੇਸ਼ਨ ਆ ਉਹਦੇ ਨਾਲ ਆਪਣੇ ਆਪ ਨੂੰ ਜੋੜਦਾ ਆ। ਤਾਂ ਇਸ ਕਰਕੇ ਜਿਹੜਾ ਨਵੰਬਰ 1984 ਦਾ ਸਾਰੀਆਂ ਘਟਨਾਵਾਂ ਨੇ, ਉਹਦੇ ਬਾਰੇ ਕਿਤਾਬਾਂ ਹੋਣ ਜਾਂ ਉਹਦੇ ਬਾਰੇ ਵੀਡੀਓਜ਼ ਹੋਣ, ਉਹ ਆਪ ਵੀ ਦੇਖੋ, ਸੁਣੋ, ਪੜ੍ਹੋ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਉਹ ਜਿਹੜੀ ਜਾਣਕਾਰੀ ਆ ਉਹ ਦੇਵੋ। ਅਤੇ ਜਦੋਂ ਅਸੀਂ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਅਤੇ ਨਸਲਕੁਸ਼ੀ ਦੇ ਨਾਲ ਇੱਕ ਸ਼ਬਦ ਬੜਾ ਜੁੜਦਾ ਆ, ਜਿਹੜਾ ਕਿ ਇੱਥੇ ਰੈਫਰੈਂਡਮ ਦੀ ਕੈਂਪੇਨ ਚੱਲ ਰਹੀ ਆ ਅਤੇ ਰੈਫਰੈਂਡਮ ਦੀ ਕੈਂਪੇਨ ਦੇ ਵਿੱਚ ਵਾਰ-ਵਾਰ ਉਹ ਸ਼ਬਦ ਅਸੀਂ ਸੁਣਦੇ ਹਾਂ, ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹੜਾ ਆ, ਉਹ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਅਤੇ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਮੈਰੀਕਨ ਪ੍ਰੈਜ਼ੀਡੈਂਟ ਵੁਡਰੋ ਵਿਲਸਨ ਜਿਹੜੇ ਆ, ਉਹਨਾਂ ਨੇ 14 ਪੁਆਇੰਟ ਜਿਹੜੇ ਆ, 14 ਨਕਾਤੀ ਪ੍ਰੋਗਰਾਮ ਦੁਨੀਆ ਦੇ ਅੱਗੇ ਪੇਸ਼ ਕੀਤਾ ਅਤੇ ਉਸ 14 ਨਕਾਤੀ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਸਿਧਾਂਤ ਆ ਸੈਲਫ ਡਿਟਰਮੀਨੇਸ਼ਨ ਦਾ, ਉਹ ਵੁਡਰੋ ਵਿਲਸਨ ਜਿਹੜੇ ਆ ਉਹ ਲੈ ਕੇ ਆਏ। ਅਤੇ ਇਹ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਸਿਧਾਂਤ ਸੀ, ਸਵੈ ਨਿਰਣਾ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ, ਇਹਦੀ ਭਾਵਨਾ ਇਹ ਸੀ ਜੋ ਵੁਡਰੋ ਵਿਲਸਨ ਲੈ ਕੇ ਆਏ ਕਿ ਦੁਨੀਆ ਦੇ ਵਿੱਚ ਕੋਈ ਵੀ ਲੋਕਾਂ ਦਾ ਸਮੂਹ ਜਾਂ ਕੋਈ ਵੀ ਕੌਮ ਜਿਹਦੀ ਇੱਕ ਸਾਂਝੀ ਪੋਲੀਟੀਕਲ ਐਸਪੀਰੇਸ਼ਨ ਹੋਵੇ, ਜਿਹਦੀ ਇੱਕ ਸਾਂਝੀ ਸਿਆਸੀ ਇੱਛਾ ਹੋਵੇ, ਉਸ ਕੌਮ ਨੂੰ ਜਾਂ ਉਹਨਾਂ ਲੋਕਾਂ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਆ ਕਿ ਉਹਨਾਂ ਦਾ ਆਪਣਾ ਵੱਖਰਾ ਮੁਲਕ ਹੋਵੇ। ਅਤੇ ਜਿਹੜਾ ਵੁਡਰੋ ਵਿਲਸਨ ਦਾ ਇਹ ਸਿਧਾਂਤ ਸੀ, ਇਹ ਜੁੜਦਾ ਸੀ ਜਿਹੜਾ ਉਸ ਸਮੇਂ ਦਾ ਦੁਨੀਆ ਦੇ ਉੱਤੇ ਰਾਜ ਪ੍ਰਬੰਧ ਸੀ, ਉਹ ਕਲੋਨੀਅਲ ਰਾਜ ਪ੍ਰਬੰਧ ਸੀ, ਜਿਹਨੂੰ ਅਸੀਂ ਬਸਤੀਵਾਦੀ ਨਿਜ਼ਾਮ ਕਹਿੰਦੇ ਹਾਂ। ਮੈਂ ਜਿੱਥੋਂ ਇਹ ਗੱਲ ਸ਼ੁਰੂ ਕੀਤੀ ਆ, ਅਸੀਂ ਇਸ ਗੱਲ ਨੂੰ ਮੋੜ ਕੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੱਕ ਲਿਜਾ ਕੇ ਜਿਹੜੀ ਗੱਲ ਅੱਜ ਸਿੱਖ ਕਹਿ ਰਹੇ ਆ, ਜਿਹੜਾ ਸੰਘਰਸ਼ ਅੱਜ ਸਿੱਖ ਲੜ ਰਹੇ ਆ, ਉਹ ਸੰਘਰਸ਼ ਕਿਵੇਂ ਸਿੱਖੀ ਦੀ ਰੂਹ ਨਾਲ ਜੁੜਦਾ ਆ, ਅਸੀਂ ਉੱਥੇ ਤੱਕ ਗੱਲ ਇਹਨਾਂ 15-20 ਮਿੰਟਾਂ ਦੇ ਵਿੱਚ ਲੈ ਕੇ ਜਾਵਾਂਗੇ। ਅਤੇ ਜਿਹੜੀ ਗੱਲ ਵੁਡਰੋ ਵਿਲਸਨ ਨੇ ਉਹ ਕੀਤੀ ਅਤੇ ਉਹ ਕਲੋਨੀਅਲਿਜ਼ਮ ਦੇ ਖਿਲਾਫ ਉਹ ਸਿਧਾਂਤ ਲੈ ਕੇ ਆਏ ਅਤੇ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਲੀਗ ਆਫ ਨੇਸ਼ਨ ਬਣੀ ਅਤੇ ਫਿਰ ਦੂਜਾ ਵਿਸ਼ਵ ਯੁੱਧ ਲੱਗਦਾ ਆ। ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵੀ ਜਿਹੜਾ ਅਮਰੀਕਾ ਆ, ਜਿਹੜਾ ਯੂਨਾਈਟਿਡ ਸਟੇਟਸ ਆ, ਉਹ ਇਹੀ ਗੱਲ ਦੁਨੀਆ ਦੇ ਵਿੱਚ ਲੈ ਕੇ ਜਾਂਦਾ ਆ ਕਿ ਕਿਤੇ ਵੀ ਜਿਹੜੀਆਂ ਬਸਤੀਆਂ ਨੇ, ਜਿੱਥੇ ਕਿਤੇ ਵੀ ਕਲੋਨੀਅਲ ਰੂਲ ਆ, ਉਹ ਖਤਮ ਕੀਤੇ ਜਾਣ। ਅਤੇ ਜਿਸ ਗੱਲ ਦੇ ਉੱਤੇ ਅਮਰੀਕਾ ਨੇ ਦੁਨੀਆ ਦੇ ਵੱਖੋ ਵੱਖ ਮੁਲਕਾਂ ਦੇ ਵਿੱਚੋਂ ਬ੍ਰਿਟੇਨ ਦੀਆਂ ਭਾਵੇਂ ਕਲੋਨੀਜ਼ ਹੋਣ, ਭਾਵੇਂ ਉਹ ਫਰੈਂਚ ਦੀਆਂ ਕਲੋਨੀਜ਼ ਹੋਣ, ਭਾਵੇਂ ਹੋਰ ਯੂਰੋਪੀਅਨ ਮੁਲਕਾਂ ਦੀਆਂ ਕਲੋਨੀ ਸੀ,
ਉਹਨਾਂ ਨੂੰ ਖਤਮ ਕਰਕੇ ਤੇ ਜਿਹੜੇ ਨਵੇਂ ਰਾਜ ਆ ਉਹ ਸਥਾਪਿਤ ਕੀਤੇ। ਤਾਂ ਜਿਹੜਾ ਇਹ ਸਿਧਾਂਤ ਸੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ, ਜਿਹਦੇ ਤੇ ਚੱਲਦਿਆਂ ਫਿਰ ਸਕੌਟਿਸ਼ ਲੋਕਾਂ ਨੇ ਆਪਣੀ ਆਜ਼ਾਦੀ ਮੰਗੀ, ਜਿਹਦੇ ਤੇ ਚੱਲਦਿਆਂ ਕਿਊਬਿਕ ਦੇ ਲੋਕ ਕੈਨੇਡਾ ਦੇ ਵਿੱਚ ਆਪਣੀ ਆਜ਼ਾਦੀ ਮੰਗ ਰਹੇ ਆ, ਤੇ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਿੱਖ ਤੇ ਕਸ਼ਮੀਰ ਦੇ ਵਿੱਚ ਕਸ਼ਮੀਰੀ ਜਿਹੜੇ ਆ, ਤੇ ਨਾਰਥ ਈਸਟਰਨ ਸਟੇਟਸ ਦੇ ਵਿੱਚ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਲੋਕ ਆ ਉਹ ਭਾਰਤ ਤੋਂ ਆਪਣੀ ਆਜ਼ਾਦੀ ਮੰਗ ਰਹੇ ਆ ਤੇ ਆਪਣੇ ਆਪਣੇ ਸੰਘਰਸ਼ ਜਿਹੜੇ ਆ ਉਹ ਕਰ ਰਹੇ ਆ। ਤੇ ਜਿਹੜਾ ਇਹ ਸਿਧਾਂਤ ਸੀ ਕਿ ਕੋਈ ਵੀ ਕੌਮ ਜਿਹਦੀ ਇਹ ਆਪਣੀ ਇੱਕ ਸਾਂਝੀ ਇੱਛਾ ਹੋਵੇ ਰਾਜ ਦੀ, ਉਹਨੂੰ ਰਾਜ ਕਰਨ ਦਾ ਹੱਕ ਹੈ। ਤਾਂ ਹੁਣ ਇਸ ਗੱਲ ਨੂੰ ਅਸੀਂ ਸਿੱਖੀ ਦੇ ਸਿਧਾਂਤ ਵੱਲ ਜਦੋਂ ਲੈ ਕੇ ਜਾਂਦੇ ਹਾਂ, ਤਾਂ ਸਿੱਖ ਇਤਿਹਾਸ ਦੀ ਜਿੱਥੋਂ ਸ਼ੁਰੂਆਤ ਹੋਈ, ਸਿੱਖ ਧਰਮ ਦੀ ਜਿੱਥੋਂ ਸ਼ੁਰੂਆਤ ਹੋਈ, ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਿਹੜਾ ਅਕਾਲ ਪੁਰਖ ਦਾ ਇਲਾਹੀ ਉਪਦੇਸ਼ ਆ ਗੁਰਬਾਣੀ ਦੇ ਰੂਪ ਦੇ ਵਿੱਚ, ਉਹ ਇਸ ਧਰਤੀ ਦੇ ਉੱਤੇ ਭਗਤ ਸਹਿਬਾਨ ਦੇ ਰਾਹੀਂ ਪ੍ਰਕਾਸ਼ਮਾਨ ਹੋਣਾ ਸ਼ੁਰੂ ਹੋਇਆ। ਭਗਤ ਕਬੀਰ ਜੀ ਤੇ ਹੋਰ ਭਗਤ ਸਹਿਬਾਨ ਜਿਹੜੇ ਆ, ਉਹ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਿਹੜਾ ਅਕਾਲੀ ਉਪਦੇਸ਼ ਸੀ ਉਹਨਾਂ ਦੇ ਸਰੀਰਾਂ ਦੇ ਰਾਹੀਂ ਇਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੋਣਾ ਆਰੰਭ ਹੋਇਆ। ਜਗਜੀਤ ਸਿੰਘ ਹੋਰੀ ਸਿੱਖ ਇਨਕਲਾਬ ਕਿਤਾਬ ਦੇ ਵਿੱਚ ਲਿਖਦੇ ਆ, ਬੜੀ ਸੋਹਣੀ ਕਿਤਾਬ ਆ, ਪੜ੍ਹਨ ਵਾਲੀ ਕਿਤਾਬ ਆ। ਉਸ ਕਿਤਾਬ ਦੇ ਵਿੱਚ ਉਹ ਇਹ ਲਿਖਦੇ ਆ ਕਿ ਭਗਤ ਸਹਿਬਾਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਦਰਮਿਆਨ ਜਿਹੜਾ ਇੱਕ ਵੱਡਾ ਫਰਕ ਆ ਉਹ ਇਹ ਸੀ ਕਿ ਜਿਹੜਾ ਅਕਾਲੀ ਉਪਦੇਸ਼, ਅਕਾਲ ਪੁਰਖ ਦਾ ਹੁਕਮ ਭਗਤ ਸਹਿਬਾਨ ਦੇ ਸਰੀਰਾਂ ਦੇ ਰਾਹੀਂ ਇਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੋ ਰਿਹਾ ਸੀ, ਪਰ ਉਸ ਅਕਾਲੀ ਉਪਦੇਸ਼ ਦੇ ਮਾਸਿਸ ਨੂੰ, ਲੋਕਾਂ ਨੂੰ ਸੰਗਠਿਤ ਕਰਨ ਦੀ ਜਿਹੜੀ ਸ਼ੁਰੂਆਤ ਆ ਉਹ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਨਾਲ ਸ਼ੁਰੂ ਹੋਈ। ਤਾਂ ਜਦੋਂ ਗੱਲ ਕਿਸੇ ਆਈਡੀਏ ਤੇ, ਕਿਸੇ ਵਿਚਾਰ ਤੇ ਲੋਕਾਂ ਨੂੰ ਸੰਗਠਿਤ ਕਰਨ ਦੀ ਸ਼ੁਰੂ ਹੋ ਜਾਂਦੀ ਆ, ਤਾਂ ਉੱਥੇ ਉਹ ਗੱਲ ਉਹਦੇ ਨਾਲ ਜੁੜ ਜਾਂਦੀ ਆ ਕਿ ਜਿੱਥੇ ਵੁਡਰੋ ਵਿਲਸਨ ਇਹ ਗੱਲ ਕਹਿ ਰਿਹਾ ਕਿ ਲੋਕਾਂ ਦੀ ਜਿੱਥੇ ਸਾਂਝੀ ਐਸਪੀਰੇਸ਼ਨ ਹੋਵੇ, ਕਾਮਨ ਐਸਪੀਰੇਸ਼ਨ ਹੋਵੇ, ਉਹ ਕਾਮਨ ਐਸਪੀਰੇਸ਼ਨ ਲੋਕਾਂ ਦੀ ਕਿਸੇ ਆਈਡੀਏ ਤੇ ਕਿਸੇ ਵਿਚਾਰ ਤੇ ਹੁੰਦੀ ਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਖੀ ਦੇ ਵਿਚਾਰ ਦੇ ਉੱਤੇ ਸਿੱਖਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ, ਸੰਗਤਾਂ ਉਸਾਰਨੀਆਂ ਸ਼ੁਰੂ ਕੀਤੀਆਂ, ਤਾਂ ਉਹ ਮਹਿਜ਼ ਇੱਕ ਧਾਰਮਿਕ ਇਕਾਈ ਨਹੀਂ ਸੀ, ਉਹ ਇੱਕ ਧਾਰਮਿਕ ਇਕਾਈ ਦੇ ਨਾਲ ਨਾਲ ਇੱਕ ਨਵਾਂ ਸੋਸ਼ੀਓ ਪੋਲੀਟੀਕਲ ਸਿਸਟਮ ਸੀ, ਜਿਹਨੂੰ ਗੁਰੂ ਪਾਤਸ਼ਾਹ ਨੇ ਜਿਹੜੇ ਉਸ ਖਿੱਤੇ ਦੇ ਵਿੱਚ ਮੌਜੂਦ ਉਸ ਸਮੇਂ ਦੇ ਸੋਸ਼ੀਓ ਪੋਲੀਟੀਕਲ ਸਿਸਟਮ ਸੀ ਉਹਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਇੱਕ ਨਵਾਂ ਜਿਹੜਾ ਤੀਸਰ ਪੰਥ ਜਿਹੜਾ ਆ ਉਸ ਖਿੱਤੇ ਦੇ ਵਿੱਚ ਗੁਰੂ ਸਾਹਿਬ ਨੇ ਆਰੰਭ ਕੀਤਾ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਜਿਹੜਾ ਉਹ ਵਿਚਾਰ ਆ, ਜਿਹੜੀ ਉਹ ਇੱਕ ਕਾਮਨ ਐਸਪੀਰੇਸ਼ਨ ਆ, ਉਹਦੇ ਉੱਤੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਸੰਗਠਿਤ ਕੀਤਾ। ਉਦਾਸੀਆਂ ਦੇ ਰੂਪ ਦੇ ਵਿੱਚ, ਮੰਜੀਆਂ ਦੇ ਰੂਪ ਦੇ ਵਿੱਚ ਜਿਹੜੇ ਇੰਸਟੀਚਿਊਟ ਆ ਉਹ ਗੁਰੂ ਸਾਹਿਬ ਨੇ ਸਥਾਪਿਤ ਕੀਤੇ, ਤੇ ਉਹਨਾਂ ਇੰਸਟੀਚਿਊਟਸ ਦੇ ਵਿੱਚ ਜਿਹੜੀ ਮਾਸ ਮੋਬਿਲਾਈਜੇਸ਼ਨ ਆ, ਜਿਹੜੀ ਲੋਕਾਂ ਦੀ ਜੁੜਨ ਦੀ ਸਮਰੱਥਾ ਆ ਜਾਂ ਗਿਣਤੀ ਆ, ਉਹ ਇੰਨੀ ਕੁ ਵਧੀ ਕਿ ਜਿਹੜੇ ਉੱਥੇ ਆਲਰੇਡੀ ਐਗਜ਼ਿਸਟ ਕਰ ਰਹੇ ਸੋਸ਼ੀਓ ਪੋਲੀਟੀਕਲ ਸਟਰਕਚਰ, ਜਿਹੜੀਆਂ ਰੂਲਿੰਗ ਕਲਾਸਿਸ ਹੈਗੀਆਂ ਸੀ, ਉਹਨਾਂ ਨੇ ਉਸ ਸਿਸਟਮ ਨੂੰ ਆਪਣੇ ਲਈ ਚੈਲੰਜ ਮੰਨਿਆ। ਤੇ ਉਸੇ ਚੈਲੰਜ ਦੇ ਵਿੱਚੋਂ ਫਿਰ ਪੰਜਵੇਂ ਪਾਤਸ਼ਾਹ ਦੀ ਉਸ ਖਿੱਤੇ 'ਚ ਸ਼ਹਾਦਤ ਹੁੰਦੀ ਆ। ਤਾਂ ਜਿਹੜੀ ਗੱਲ RSS ਨੇ ਜਾਂ ਇੰਡੀਆ ਦੇ ਨਿਜ਼ਾਮ ਨੇ, ਇੰਡੀਆ ਦੇ ਆਈਡੀਓਲੋਗਸ ਨੇ ਸਿੱਖਾਂ ਦੇ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਇੱਥੋਂ ਤੱਕ ਘਟੀਆ ਪ੍ਰਚਾਰ ਕਰਦੇ ਆ ਕਿ ਪਹਿਲੀਆਂ 9 ਪਾਤਸ਼ਾਹੀਆਂ ਤਾਂ ਸਾਡੀਆਂ ਨੇ ਜੀ, 10ਵੇਂ ਪਾਤਸ਼ਾਹ ਤਾਂ ਦੇਖੋ ਉਹਦਾ ਧਰਮ ਦੀ ਗੱਲ ਨਹੀਂ ਕੀਤੀ, ਉਹ ਤਾਂ ਜੀ ਮਤਲਬ ਇੱਥੋਂ ਤੱਕ ਦੀ ਕਿਤਾਬਾਂ 'ਚ ਲਿਖਿਆ ਜੀ ਉਹ ਤਾਂ ਅੱਤਵਾਦ ਦੇ ਰਾਹ ਤੇ ਚੱਲ ਪਿਆ। ਤਾਂ ਜਿਹੜਾ ਇਹ ਵਖਰੇਵਾ ਸਿੱਖ ਗੁਰੂ ਸਾਹਿਬਾਨ ਦੇ ਵਿੱਚ ਜਿਹੜਾ ਉਹ ਅਕਾਲ ਪੁਰਖ ਦੇ ਹੁਕਮ ਦੇ ਤਹਿਤ ਇਸ ਧਰਤੀ ਦੇ ਉੱਤੇ ਅਕਾਲੀ ਪ੍ਰਬੰਧ ਉਸਾਰਨ ਦਾ ਸਾਰਾ ਇੱਕ ਕਾਰਜ ਚੱਲਿਆ, ਜਿਹੜਾ ਉਹਦੇ ਵਿੱਚ ਖੜੋਤ ਪਾਉਣ ਦੀ, ਉਹਨੂੰ ਵੱਖ-ਵੱਖ ਕਰਨ ਦੀ ਇਹ ਸਾਜ਼ਿਸ਼ ਜਿਹੜੀ ਵਿਪਰਵਾਦੀ ਨਿਜ਼ਾਮ ਨੇ ਉਸ ਖਿੱਤੇ 'ਚ ਕਿਤਾਬਾਂ ਦੇ ਰਾਹੀਂ ਤੇ ਆਪਣੇ ਡਾਇਲੋਗ ਦੇ ਰਾਹੀਂ ਕੀਤੀ, ਉਹਦਾ ਇੱਕ ਸਿੱਖਾਂ ਦੇ ਹਿੱਸੇ ਤੇ ਅਸਰ ਪਿਆ।
पर सानू उस गल नूं समझण दी लोड़ आ कि जिहड़ी गल 10वें पातशाह तक आंदियां खालसा राज दे रूप दे विच, खालसा पंथ दे रूप दे विच प्रकाशमान हुई, ਉਹਦੇ बीज ਉਹਦੀ शुरुआत गुरु नानक पातशाह ने जथेबंदक रूप दे विच सिखां दे विच कीती। पर गुरु नानक पातशाह तो पहला भगत साहबान दी बाणी ने, उस बाणी ने, अकाल पुरख दे उस उपदेश ने गुरु साहब तो पहला ही जिहड़ा ਉਹਦਾ ਮੋਢਾ इस धरती ते इस खित्ते ते बंन दित्ता सी। तुसीं भगत साहबान दी बाणी पढ़ो, भगत साहबान दी बाणी इन्नी रेवोल्यूशनरी बाणी आ, ਉਹ ਸਿੱਧੀ ਜਿਹੜੀ ਗੱਲ ਆ ਉੱਥੋਂ ਦੇ ਨਿਜ਼ਾਮ ਦੇ ਖਿਲਾਫ, ਉੱਥੋਂ ਦੇ ਸਿਸਟਮ ਨੂੰ ਦੀ ਜੜ ਪੁੱਟਣ ਦੀ ਜਿਹੜੀ ਗੱਲ ਆ ਉਸ ਬਾਣੀ 'ਚ ਹੁੰਦੀ ਹੈ। ਵੀ ਜਿਹੜੀ ਗੁਰਮੁਖ ਦੀ ਉਸਾਰੀ ਆ, ਜਿਹੜੀ ਸਿੱਖ ਦੀ ਉਸਾਰੀ ਆ, ਉਹਦੀ ਆਰੰਭਤਾ ਤੋਂ ਹੀ ਜਿਹੜਾ ਸਿੱਖ ਆ ਉਹਦੀ ਗੁਰਮੁਖਤਾਈ ਜਿਹੜੀ ਆ ਉਹ ਮਹਿਜ਼ ਗੁਰਬਾਣੀ ਦਾ ਉਚਾਰਨ ਕਰਨਾ ਜਾਂ ਵਾਹਿਗੁਰੂ ਨਾਮ ਸਿਮਰਨ ਦਾ ਉਚਾਰਨ ਕਰਨਾ ਹੀ ਨਹੀਂ, ਬਲਕਿ इस अकाल पुरख की इस कायनात दे विच जिहड़ा जस्टिस सर्व करना है वो भी गुरमुख, उस तो बिना जिहड़ा गुरमुख आ पूर्ण गुरमुख नहीं हो सकता। जे कोई भी सिख महज ये गल करे कि मैं नाम सिमरन करदा या मैं सिर्फ गुरबाणी पढ़दा ते दुनिया दे विच किते न्याय हो रहा, किते जुल्म हो रहा ते वो मेरा काम नहीं, ਤਾਂ ਉਹ ਸਿੱਖ ਕਦੇ ਵੀ ਗੁਰੂ ਦਰਬਾਰ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਤੇ ਇਸੇ ਦੇ ਚੱਲਦਿਆਂ ਛੇਵੇਂ ਪਾਤਸ਼ਾਹ ਨੇ ਫਿਰ ਜਿਵੇਂ ਸਿੱਖਾਂ ਨੂੰ ਇਹ ਹੁਕਮ ਲਾਇਆ ਕਿ ਸਾਡੇ ਦਰਬਾਰ ਦੇ ਵਿੱਚ ਆਉਣ ਲੱਗਿਆ ਹਰ ਸਿੱਖ ਜਿਹੜਾ ਆ ਉਹ ਸ਼ਸਤਰ, ਘੋੜੇ ਤੇ ਸਿੱਖ ਪਰਿਵਾਰ ਆਪਣੇ ਨੌਜਵਾਨ ਬੱਚੇ ਖਾਲਸਾ ਫੌਜ ਸਿੱਖ ਆਰਮੀ ਦੇ ਵਿੱਚ ਭੇਟ ਕਰਨ। ਤਾਂ ਜਿਹੜਾ ਇਹ ਗੁਰੂ ਸਾਹਿਬ ਦਾ ਹੁਕਮ ਸੀ, ਇਹ ਗੁਰੂ ਸਾਹਿਬ ਦਾ ਹੁਕਮ ਸਿੱਖ ਇੰਸਟੀਚਿਊਟਸ ਦੇ ਰਾਹੀਂ ਜਿਹੜੀ ਸਿੱਖ ਸੰਗਤ ਜਥੇਬੰਦ ਹੋ ਚੁੱਕੀ ਸੀ ਉਹਨਾਂ ਨੂੰ ਸੀ। ਤੇ ਉਸ ਤੋਂ ਬਾਅਦ ਸਿੱਖ ਜਿਹੜੇ ਆ ਸ਼ਸਤਰਧਾਰੀ ਜਿਵੇਂ ਹੋ ਕੇ ਤੇ ਫਿਰ ਜੰਗਾਂ ਲੜੀਆਂ ਗਈਆਂ ਉਸ ਸਮੇਂ ਦੀ ਹਕੂਮਤ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ। ਤੇ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਦਾ ਇਤਿਹਾਸ ਤੇ ਫਿਰ 18ਵੀਂ ਸਦੀ ਦਾ ਇਤਿਹਾਸ। ਤਾਂ ਇਹ ਸਾਰੇ ਕਾਲ ਦੇ ਵਿੱਚ ਤੁਸੀਂ ਕਿਤੇ ਵੀ ਇਹ ਗੱਲ ਨਹੀਂ ਦੇਖੋਗੇ ਕਿ ਸਿੱਖ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਹੋਣ ਕਿ ਅਸੀਂ ਮਹਿਜ਼ ਧਾਰਮਿਕ ਆਜ਼ਾਦੀ ਚਾਹੁੰਦੇ ਆ। ਸਾਰੇ ਸਿੱਖ ਇਤਿਹਾਸ ਦੇ ਵਿੱਚ ਧਾਰਮਿਕ ਆਜ਼ਾਦੀ ਦੇ ਨਾਲ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖਾਂ ਦੀ ਆਪਣੀ ਸੋਵਰਨ ਅਥਾਰਟੀ ਜਿਹੜੀ ਆ ਉਸ ਖਿੱਤੇ ਦੇ ਵਿੱਚ ਉਹਦੇ ਲਈ ਵੀ ਨਾਲ ਦੀ ਨਾਲ ਜਦੋਜਹਿਦ ਜਿਹੜੀ ਆ ਉਹ ਚੱਲਦੀ ਰਹੀ। ਬਲਕਿ ਅਸੀਂ ਇਹ ਕਹਿ ਸਕਦੇ ਆ कि धार्मिक आजादी अपने आप च कल्ली धार्मिक आजादी कोई आजादी नहीं होती। धर्म की आजादी तुहाडी पोलीटिकल सोवरेनिटी दे नाल ही बहाल या कायम रह सकती है। ये गल गुरु साहब के समय तो लैके 18वीं सदी तक के सारे सिख इतिहास दे विच सिखां नूं स्पष्ट सी। पर अज जदों असीं उहदे नाल कंपैरेटिव एनालिसिस करके सिखां दे विच चल रही गलबात नूं देखदे हां ਤਾਂ ਇਹ ਗੱਲ ਸਾਹਮਣੇ ਆਉਂਦੀ ਆ ਕਿ ਸਿੱਖਾਂ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਅੱਜ ਇਹਨਾਂ ਗੱਲਾਂ ਨੂੰ ਲੈ ਕੇ ਦੁਬਿਧਾ ਪੈਦਾ ਕਰ ਦਿੱਤੀ ਗਈ ਹੈ। ਪਰ ਜੇ ਤੁਸੀਂ ਸਿੱਖ ਹੋ, ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਤੁਸੀਂ ਗੁਰੂ ਸਿਧਾਂਤ ਦੇ ਅਨੁਸਾਰ ਆਪਣੇ ਵਿਚਾਰ ਨੂੰ ਢਾਲਣਾ ਆ, ਤਾਂ ਤੁਸੀਂ ਜੇ ਇਹ ਗੱਲ ਕਹਿ ਰਹੇ ਹੋ ਕਿ ਸਾਡੇ ਲਈ ਧਾਰਮਿਕਤਾ ਤੇ ਸਾਡੀ ਸਿਆਸਤ ਵੱਖ-ਵੱਖ ਆ, ਤਾਂ ਤੁਸੀਂ ਇੱਥੇ ਗੁਰੂ ਸਿਧਾਂਤ ਤੋਂ ਮੁਨਕਰ ਇਨਕਾਰੀ ਹੋ ਰਹੇ ਹੋ। ਤੇ 18ਵੀਂ ਸਦੀ ਦੇ ਵਿੱਚ ਸਿੱਖਾਂ ਨੂੰ ਇਸ ਗੱਲ ਦੀ ਸਪਸ਼ਟਤਾ ਸੀ। ਤੇ 18ਵੀਂ ਸਦੀ ਤੋਂ ਪਹਿਲਾਂ 10ਵੇਂ ਪਾਤਸ਼ਾਹ ਜਦੋਂ ਨਾਂਦੇੜ ਜਾਂਦੇ ਆ, ਤਾਂ ਨਾਂਦੇੜ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਸਿੰਘਾਂ ਦੀ ਅਗਵਾਈ ਦੇ ਵਿੱਚ ਪੰਜਾਬ ਗੁਰੂ ਸਾਹਿਬ ਭੇਜਦੇ ਆ, ਤਾਂ ਉਦੋਂ ਇਹ ਸਪਸ਼ਟ ਸੁਨੇਹਾ ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੰਦੇ ਆ ਕਿ ਪੰਜਾਬ ਜਾ ਕੇ ਕੀ ਕਰਨਾ। ਇਹ ਕਿਸੇ ਬੰਦੇ ਦਾ ਹੁਕਮ ਨਹੀਂ ਆ, ਇਹ ਸਰੀਰਕ ਰੂਪ ਦੇ ਵਿੱਚ ਗੁਰੂ ਸਾਹਿਬਾਨ ਦੀ ਆਖਰੀ ਜੋਤ ਜਿਹੜੀ ਆ ਇਹ ਉਹਦਾ ਹੁਕਮ ਆ। ਤੇ ਉਹ ਹੁਕਮ ਕੱਲਾ ਬੰਦਾ ਸਿੰਘ ਬਹਾਦਰ ਨੂੰ ਨਹੀਂ, ਉਹ ਸਮੁੱਚੇ ਖਾਲਸਾ ਪੰਥ ਨੂੰ ਉਹ ਹੁਕਮ। ਤੇ ਉਹ ਹੁਕਮ ਕੀ ਆ ਕਿ ਪੰਜਾਬ ਜਾ ਕੇ ਖਾਲਸਾ ਰਾਜ ਸਥਾਪਿਤ ਕਰੋ। ਤੇ ਸਿੱਖਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ। ਜਦੋਂ ਤੁਸੀਂ ਕੋਈ ਰਾਜ ਸਥਾਪਿਤ ਕਰਦੇ ਹੋ ਤਾਂ ਉਹਦੇ ਵਿੱਚ ਜਿਹੜਾ ਜ਼ੁਲਮੀ ਹਕੂਮਤਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਤੁਹਾਡੀ ਟੱਕਰ ਹੁੰਦੀ ਆ।
ਤੇ ਉਸ ਟੱਕਰ ਦੇ ਵਿੱਚੋਂ ਉਹ ਰਾਜ ਇੱਕ ਸਮੇਂ ਤੋਂ ਬਾਅਦ ਫੇਰ ਜਿਹੜੇ ਸਿੱਖ ਆ ਉਹਨਾਂ ਦੇ ਕੋਲੋਂ ਚਲਿਆ ਜਾਂਦਾ। ਪਰ ਫੇਰ ਤਾਰਾ ਸਿੰਘ ਵਾਹ ਪਿੰਡ ਵਾਹ ਦੇ ਵਿੱਚ, ਜਿਹਨੂੰ ਕਿਹਾ ਜਾਂਦਾ ਕਿ ਕਈ ਲੋਕ ਨੂੰ ਆਪਣੀ ਠੇਠ ਭਾਸ਼ਾ 'ਚ ਕਹਿ ਦਿੰਦੇ ਆ ਕਿ ਤਾਰਾ ਸਿੰਘ ਵਾਹ ਨੇ ਮੁੱਲ ਦੀ ਲੜਾਈ ਲਈ ਚੌਧਰੀਆਂ ਦੇ ਨਾਲ। ਚੌਧਰੀ ਕੌਣ ਸੀ? ਚੌਧਰੀ ਜਿਵੇਂ ਅੱਜ ਦਿੱਲੀ ਦੇ ਤਖਤ ਦੇ ਚੌਧਰੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਆ ਜਾਂ MLA ਆ, ਤਾਂ ਉਦੋਂ ਜਿਹੜੇ ਚੌਧਰੀ ਸੀ ਮੁਗਲ ਹਕੂਮਤ ਦੇ, ਉਹਨਾਂ ਦੇ ਨਾਲ ਤਾਰਾ ਸਿੰਘ ਵਾਹ ਨੇ ਘੋੜਿਆਂ ਦੇ ਪਿੱਛੇ ਮੁੱਲ ਦੀ ਲੜਾਈ ਲਈ। ਤਾਂ ਮੁੱਲ ਦੀ ਲੜਾਈ ਕਿਉਂ ਲਈ? ਕਿਉਂਕਿ ਤਾਰਾ ਸਿੰਘ ਵਾਹ ਨੂੰ ਇਹ ਗੱਲ ਪਤਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਾਂ ਉਹਨਾਂ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਵਰਤਾਂਤ ਪੰਜਾਬ ਦੇ ਵਿੱਚ ਜਿਹੜਾ ਉਸਾਰਿਆ ਜਾ ਰਿਹਾ ਸੀ ਕਿ ਸਿੱਖ ਵਾਪਸ ਆਪਣੇ ਘਰਾਂ 'ਚ ਆ ਕੇ ਬੈਠ ਗਏ, ਕਿ ਪੰਜਾਬ ਦੇ ਵਿੱਚ ਹੁਣ ਸ਼ਾਂਤੀ ਆ। ਪਰ ਤਾਰਾ ਸਿੰਘ ਵਾਹ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਸਿੱਖਾਂ ਦੇ ਲਈ ਸ਼ਾਂਤੀ ਨਹੀਂ, ਇਹ ਸਿੱਖਾਂ ਦੇ ਲਈ ਮੌਤ ਆ। ਤੇ ਉਸ ਮੌਤ ਨੂੰ ਖਤਮ ਕਰਨ ਲਈ ਫਿਰ ਤਾਰਾ ਸਿੰਘ ਵਾਹ ਨੇ ਉਹ ਜਿਹੜੀ ਜੰਗ ਆ ਉੱਥੇ ਸਹੇੜੀ। ਤੇ ਫਿਰ ਜਦੋਂ ਉਹ ਜੰਗ ਉੱਥੋਂ ਸ਼ੁਰੂ ਹੋਈ ਤੇ ਉਹ ਜੰਗ ਕਿੱਥੇ ਤੱਕ ਚੱਲੀ? ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ, ਸਿੱਖ ਮਿਸਲਾਂ ਦੇ ਰੂਪ ਦੇ ਵਿੱਚ ਖਾਲਸਾ ਰਾਜ ਫੇਰ ਦੁਬਾਰਾ ਪੰਜਾਬ ਦੀ ਧਰਤੀ ਤੇ ਸਥਾਪਿਤ ਨਹੀਂ ਹੋ ਗਿਆ। ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਲੈ ਕੇ ਸਿੱਖ ਮਿਸਲਾਂ ਦੇ ਰਾਜ ਤੱਕ ਜਦੋਂ ਅੰਗਰੇਜ਼ ਮੁੜ ਕੇ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਕਾਬਜ ਹੋਏ ਆ, ਬਰਤਾਨਵੀ ਸਾਮਰਾਜ, ਉਦੋਂ ਤੱਕ ਤੁਹਾਨੂੰ ਸਿੱਖ ਇਤਿਹਾਸ ਦੇ ਵਿੱਚੋਂ ਕਿਤੇ ਵੀ ਸਿੱਖ ਮਨਾਂ ਚੋਂ ਆਪਣੇ ਰਾਜ ਦੀ ਗੱਲ ਖਤਮ ਹੋਈ ਨਜ਼ਰ ਨਹੀਂ ਆਉਂਦੀ। ਉਦੋਂ ਤੱਕ ਜਿਹੜਾ ਗੁਰਮੁਖ ਆ, ਜਿਹੜਾ ਸਿੱਖ ਆ, ਉਹਦੀ ਆਈਡੈਂਟੀਟੀ ਦਾ ਹਿੱਸਾ ਆ ਕਿ ਖਾਲਸਾ ਰਾਜ ਸਥਾਪਿਤ ਕਰਨਾ ਹੈ। ਤੇ ਫਿਰ ਅਸੀਂ ਜਦੋਂ ਅੰਗਰੇਜ਼ ਹਕੂਮਤ ਬਰਤਾਨਵੀ ਸਾਮਰਾਜ ਦਾ ਸਾਡੇ ਉੱਤੇ ਬਰਤਾਨਵੀ ਸਾਮਰਾਜ ਕਾਬਜ ਹੋਇਆ ਤੇ ਉਸ ਤੋਂ ਬਾਅਦ ਭਾਵੇਂ ਉਹ ਭਾਈ ਮਹਾਰਾਜ ਸਿੰਘ ਦੇ ਰੂਪ 'ਚ ਹੋਵੇ, ਭਾਵੇਂ ਉਹ ਕੁੱਕਿਆਂ ਦੇ ਰੂਪ 'ਚ ਹੋਵੇ, ਉਸ ਰਾਜ ਦੇ ਖਿਲਾਫ ਸਿੱਖਾਂ ਦੀ ਬਗਾਵਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਗਾਤਾਰ ਚੱਲਦੀ ਰਹੀ। ਤੇ ਭਾਵੇਂ ਉਹ ਇਸ ਧਰਤੀ ਤੋਂ, ਇਹਨਾਂ ਮੁਲਕਾਂ ਤੋਂ ਗਦਰੀ ਬਾਬਿਆਂ ਦੀ ਉਹ ਆਜ਼ਾਦੀ ਦੀ ਚਿਣਕ ਹੋਵੇ ਜਿਨ੍ਹਾਂ ਪੰਜਾਬ ਦੇ ਵਿੱਚ ਆਜ਼ਾਦ ਰਾਜ ਦੀ ਜਿਹੜਾ ਸੁਪਨਾ ਲਿਆ। ਕਰਤਾਰ ਸਿੰਘ ਸਰਾਭਾ ਹੋਵੇ, ਚਾਹੇ ਗਦਰੀ ਬਾਬੇ ਹੋਣ, ਚਾਹੇ ਬੱਬਰ ਅਕਾਲੀ ਹੋਣ, ਸਿੱਖਾਂ ਦੇ ਅੰਦਰ ਉਹ ਸਾਰੀ ਜਿਹੜੀ ਆਪਣੇ ਰਾਜ ਦੀ ਗੱਲ ਆ ਉਹ ਉਸੇ ਤਰ੍ਹਾਂ ਉਹ ਬਹਾਲ ਰਹੀ। ਪਰ ਫਿਰ ਇੱਕ ਘਟਨਾ ਵਾਪਰਦੀ ਆ। ਨਨਕਾਣਾ ਸਾਹਿਬ ਦਾ ਸਾਕਾ ਹੁੰਦਾ ਆ। ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਸਿੱਖਾਂ ਦੀ ਜੱਦੋਜਹਿਦ ਕਿਸ ਗੱਲ ਲਈ ਆ? ਸਿੱਖਾਂ ਦੀ ਜੱਦੋਜਹਿਦ ਆਪਣੇ ਗੁਰਦੁਆਰੇ ਆਜ਼ਾਦ ਕਰਾਉਣ ਦੀ। ਉਹ ਸਾਕੇ ਦੇ ਵਿੱਚ ਕਿਤੇ ਵੀ ਸਿੱਖ ਜਿਹੜੇ ਆ ਉਹ ਭਾਰਤ ਦੀ ਆਜ਼ਾਦੀ ਲਈ ਉਹ ਮੋਰਚਾ ਨਹੀਂ ਲਾ ਰਹੇ ਆ। ਪਰ ਉਸ ਸਾਕੇ ਤੋਂ ਬਾਅਦ ਬਾਣੀਆ ਗਾਂਧੀ ਸਿੱਖਾਂ ਦੇ ਵਿੱਚ ਦਾਖਲ ਹੁੰਦਾ ਹੈ ਤੇ ਉੱਥੇ ਉਹ ਜਿਹੜਾ ਭਾਸ਼ਣ ਕਰਦਾ, ਜਿਹੜੀਆਂ ਤਕਰੀਰਾਂ ਕਰਦਾ ਆ, ਉਹ ਤੁਸੀਂ ਉਹਨਾਂ ਨੂੰ ਪੜ੍ਹੋ। ਉੱਥੋਂ ਇੱਕ ਨਵਾਂ ਇਤਿਹਾਸ ਸ਼ੁਰੂ ਹੁੰਦਾ ਸਿੱਖਾਂ ਦਾ ਕਿ ਜਦੋਂ ਸਿੱਖਾਂ ਦੇ ਆਪਣੇ ਗੁਰਦੁਆਰਿਆਂ ਦੀ ਆਜ਼ਾਦੀ ਦੇ, ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਨੂੰ ਜਿਹੜੀ ਵਿਪਰਵਾਦੀ ਮਾਨਸਿਕਤਾ ਆ, ਜਿਹੜਾ ਬਾਹਮਣ ਬਾੜੀਆਂ ਗਠਜੋੜ ਆ, ਉਹ ਸਾਰੀ ਸਿੱਖਾਂ ਦੀ ਜੱਦੋਜਹਿਦ ਨੂੰ, ਸਿੱਖ ਆਜ਼ਾਦੀ ਦੀ ਲਹਿਰ ਨੂੰ ਭਾਰਤੀ ਆਜ਼ਾਦੀ ਦੀ ਲਹਿਰ ਦੇ ਵਿੱਚ ਕਨਵਰਟ ਕਰਨਾ ਸ਼ੁਰੂ ਕਰਦੇ ਆ। ਤੇ ਉਸ ਬਾਹਮਣ ਬਾੜੀਆਂ ਗਠਜੋੜ ਦੇ ਨਾਲ ਨਾਲ ਜੁੜਦਾ ਆ, ਜਿਹੜਾ ਉਹਨਾਂ ਦਾ ਅਲਾਈ ਬਣਦਾ ਆ, ਉਹ ਜਿਹੜਾ ਕਾਮਰੇਡ ਆ, ਜਿਹੜਾ ਕਮਿਊਨਿਸਟ ਆ ਉਸ ਖਿੱਤੇ ਦਾ, ਉਹ ਉਹਨਾਂ ਦੇ ਨਾਲ ਅਲਾਈ ਬਣਦਾ ਆ। ਤੇ ਇਸ ਗਠਜੋੜ ਨੇ ਫਿਰ ਸਾਰੀ ਸਿੱਖਾਂ ਦੀ ਜਿਹੜੀ ਮੂਵਮੈਂਟ ਆ, ਸਿੱਖਾਂ ਦੀ ਪੋਲੀਟੀਕਲ ਐਸਪੀਰੇਸ਼ਨ ਆ, ਉਹਨੂੰ ਡਿਲੂਟ ਕੀਤਾ। ਉਹਨੂੰ ਖਾਲਸਾ ਰਾਜ ਤੋਂ ਡਿਲੂਟ ਕਰਕੇ ਤੇ ਭਾਰਤੀ ਆਜ਼ਾਦੀ ਵਾਲਾ ਜਿਹੜਾ ਰਾਹ ਆ, ਭਾਰਤ ਮਾਤਾ ਦੀ ਜੈ ਵਾਲਾ ਜਿਹੜਾ ਰਾਹ ਆ, ਉਹ ਉਧਰ ਨੂੰ ਲੈ ਕੇ ਗਏ। 1947 ਦੇ ਇਤਿਹਾਸ ਨੂੰ ਅਸੀਂ ਸਾਰੇ ਜਾਣਦੇ ਆ ਕਿ ਸਭ ਤੋਂ ਵੱਧ ਉਹਦਾ ਨੁਕਸਾਨ ਆ ਉਹ ਸਿੱਖਾਂ ਨੇ ਝੱਲਿਆ। ਪਰ ਉਸ ਨੁਕਸਾਨ ਦੇ ਵਿੱਚੋਂ, ਉਸ ਪੀੜ ਦੇ ਵਿੱਚੋਂ ਜੇ ਕਿਸੇ ਨੂੰ ਪ੍ਰਾਪਤੀ ਹੋਈ ਤਾਂ ਉਸ ਖਿੱਤੇ ਦੇ ਹਿੰਦੂ ਤੇ ਮੁਸਲਮਾਨਾਂ ਨੂੰ ਆਪੋ ਆਪਣੇ ਮੁਲਕ ਮਿਲੇ। 1947 ਦੇ ਵਿੱਚ ਸਿੱਖਾਂ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਸੀ ਜਾਂ ਉਸ ਸਮੇਂ ਦੀ ਪੋਲੀਟੀਕਲ ਸਿਚੁਏਸ਼ਨ ਸੀ, ਉਹਦੇ ਵਿੱਚ ਜਿੱਥੇ ਇੱਕ ਪਾਸੇ
ਇਹ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਅੱਗੇ ਇਹ ਵੱਡਾ ਸਵਾਲ ਸੀ ਕਿ ਸਿੱਖ ਪੰਜਾਬ ਦੇ ਵੱਡੇ ਖਿੱਤੇ ਦੇ ਵਿੱਚ ਬੜੇ ਖਿੰਡੇ ਹੋਏ ਰੂਪ ਦੇ ਵਿੱਚ ਸੀ, ਪਰ ਨਾਲ ਤੇ ਇੱਕ ਘੱਟ ਗਿਣਤੀ ਦੇ ਵਿੱਚ ਸੀ, ਪਰ ਨਾਲ ਉਹਦੇ ਨਾਲ ਇਹ ਵੀ ਕਾਰਨ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਗਾਂਧੀ ਤੇ ਇਸ ਬਾਹਮਣ ਬਾਣੀਆਂ ਜੁੜਲੀ ਨੇ ਜਿਹੜੀ ਸਿੱਖਾਂ ਦੀ ਮਾਨਸਿਕਤਾ ਦੇ ਵਿੱਚ ਡਿਲੂਸ਼ਨ ਕੀਤੀ ਸੀ, ਜਿਹਦੇ ਚੋਂ ਫਿਰ ਸਿੱਖਾਂ ਨੇ ਭਾਰਤ ਦੇ ਨਾਲ ਜੁੜਨ ਦਾ ਜਿਹੜਾ ਇੱਕ ਫੈਸਲਾ ਲਿਆ। ਹੁਣ ਇੱਥੋਂ ਮੈਂ ਤੁਹਾਨੂੰ ਗੱਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਤੇ ਲੈ ਕੇ ਜਾਊਂਗਾ। ਹੁਣ ਤੱਕ ਜਿੰਨੀ ਅਸੀਂ ਗੱਲ ਕੀਤੀ ਆ ਉਹ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ, ਇਹਦੇ ਮੁਤਾਬਕ ਗੁਰਮੁਖ ਉਹੀ ਆ ਜਿਹਦੇ ਅੰਦਰ ਖਾਲਸਾ ਰਾਜ ਦੀ ਐਸਪੀਰੇਸ਼ਨ ਤੇ ਜਿਹੜਾ ਜਸਟਿਸ ਦੇ ਲਈ, ਜਸਟਿਸ ਸਰਵ ਕਰਨ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਆ। ਤੇ ਉਸ ਤੋਂ ਬਾਅਦ 47 ਤੋਂ ਬਾਅਦ ਦੁਨੀਆ ਦੇ ਵਿੱਚ ਜਿਹੜੇ ਰਾਜ ਪ੍ਰਬੰਧ ਉਸਾਰੇ ਜਾ ਰਹੇ ਸੀ, ਡੀਕੋਲੋਨਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਰਿਹਾ ਸੀ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਵੁਡਰੋ ਵਿਲਸਨ 1918 ਦੇ ਵਿੱਚ ਇਹ 14 ਨਕਾਤੀ ਪ੍ਰੋਗਰਾਮ ਲੈ ਕੇ ਆਇਆ ਸੀ ਤੇ ਦੂਜਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਉਹ ਬੜੀ ਤੇਜ਼ੀ ਦੇ ਨਾਲ ਡੀਕੋਲੋਨਾਈਜੇਸ਼ਨ ਦਾ ਪ੍ਰੋਸੈਸ ਸਾਰੀ ਦੁਨੀਆ ਦੇ ਵਿੱਚ ਸ਼ੁਰੂ ਹੋਇਆ ਤੇ ਜਿਹੜਾ ਇਹ ਭਾਰਤੀ ਰਾਜ ਆ ਇਹ ਹੋਂਦ ਚ। ਜਿਹੜੇ ਲੋਕ ਇਹ ਕਹਿੰਦੇ ਆ ਕਿ ਗਾਂਧੀ ਨੇ ਆਜ਼ਾਦੀ ਦਿਵਾਤੀ ਜਾਂ ਜਿਹੜੇ ਲੋਕ ਇਹ ਕਹਿੰਦੇ ਆ ਕਿ ਨਹਿਰੂ ਨੇ ਆਜ਼ਾਦੀ ਦਿਵਾਤੀ, ਇਹ ਸਰਾਸਰ ਝੂਠ ਆ। ਉਸ ਖਿੱਤੇ ਦੇ ਵਿੱਚ ਜੇ ਕਨਫਲਿਕਟ ਪੈਦਾ ਕੀਤਾ ਕਿਸੇ ਨੇ ਬਰਤਾਨਵੀ ਸਾਮਰਾਜ ਦੇ ਨਾਲ ਤਾਂ ਉਹ ਕਨਫਲਿਕਟ ਪੈਦਾ ਕਰਨ ਵਾਲੀ ਇੱਕੋ ਇੱਕ ਸਭ ਤੋਂ ਵੱਡੀ ਕੌਮ ਸਿੱਖ ਕੌਮ ਸੀ। ਜੇ ਕਨਫਲਿਕਟ ਪੈਦਾ ਹੋਇਆ ਤਾਂ ਹੀ ਇਹ ਵਿਚਾਰ ਹੋਇਆ ਵੀ ਇੱਥੋਂ ਡੀਕੋਲੋਨਾਈਜੇਸ਼ਨ ਹੋਣੀ ਚਾਹੀਦੀ ਆ ਤੇ ਉਹ ਡੀਕੋਲੋਨਾਈਜੇਸ਼ਨ ਯੂਐਸ ਦੇ ਪ੍ਰੋਗਰਾਮ ਦੇ ਰਾਹੀਂ ਸਾਰੀ ਦੁਨੀਆ 'ਚ ਹੋਈ ਤੇ ਭਾਰਤੀ ਰਾਜ ਹੋਂਦ 'ਚ ਆਇਆ। ਜਦੋਂ ਰਾਜ ਭਾਰਤ ਤੇ ਪਾਕਿਸਤਾਨ ਬਣੇ ਤਾਂ ਸਿੱਖਾਂ ਨੇ ਜਿਹੜੀ ਉਸ ਸਮੇਂ ਦੀ ਹਿੰਦੂ ਲੀਡਰਸ਼ਿਪ, ਜਿਹੜਾ ਮੈਜੋਰਿਟੀ ਉਸ ਖਿੱਤੇ ਦੇ ਵਿੱਚ ਵਸਦੀ ਸੀ, ਉਹਨਾਂ ਦੇ ਉੱਤੇ ਭਰੋਸਾ ਕੀਤਾ। ਹੁਣ ਉਹ ਭਰੋਸਾ ਕਰਕੇ ਸਿੱਖ ਭਾਰਤੀ ਨਿਜ਼ਾਮ ਦੇ ਨਾਲ ਜੁੜੇ ਤਾਂ ਜਿਹੜਾ ਯੂਨਾਈਟਿਡ ਨੇਸ਼ਨ ਦਾ ਚਾਰਟਰ ਆ, ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਜਿੱਥੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਆ, ਉੱਥੇ ਨਾਲ ਇਹ ਵੀ ਗੱਲ ਕਰਦੇ ਆ ਕਿ ਜਿਹੜੇ ਦੇਸ਼ ਆ ਉਹਨਾਂ ਦੇ ਵਿੱਚ ਸ਼ਾਂਤੀ ਰਹਿਣੀ ਚਾਹੀਦੀ ਆ, ਉਹਨਾਂ ਦੇ ਵਿੱਚ ਇੱਕ ਰੂਲ ਆਫ ਲਾਅ ਰਹਿਣਾ ਚਾਹੀਦਾ ਆ ਤੇ ਉਹਦੇ ਲਈ ਇੱਕ ਪ੍ਰਬੰਧ ਸਿਰਜਿਆ ਗਿਆ। ਤਾਂ ਹੁਣ ਕਿਸੇ ਵੀ ਦੇਸ਼ ਦੇ ਵਿੱਚ ਜੇ ਕੋਈ ਲੋਕ ਆਪਣੇ ਹੱਕਾਂ ਦੇ ਲਈ ਆਵਾਜ਼ ਚੁੱਕਦੇ ਆ, ਜਦੋਂ ਉਹ ਸੰਘਰਸ਼ ਸ਼ੁਰੂ ਕਰਦੇ ਆ ਤਾਂ ਉਹ ਦੇਸ਼ ਉਹਨੂੰ ਇਹ ਗੱਲ ਕਹਿੰਦਾ ਆ ਕਿ ਮੇਰੇ ਜਿਹੜਾ ਰੂਲ ਆਫ ਲਾਅ ਆ ਉਹਨੂੰ ਇਹ ਵਾਇਲੇਟ ਕਰ ਰਹੇ ਆ। ਫਿਰ ਜਿਹੜੇ ਵਿਚਾਰਵਾਨ ਆ, ਦੁਨੀਆ ਦੇ ਵਿਚਾਰਵਾਨ, ਉਹਨਾਂ ਦੇ ਵਿੱਚ ਇਹ ਗੱਲ ਚੱਲੀ ਵੀ ਜੇ ਇਹੀ ਗੱਲ ਰਹਿਣੀ ਆ ਕਿ ਜਿਹੜੇ ਵੀ ਦੇਸ਼ਾਂ ਦੀਆਂ ਹੱਦਾਂ ਬਣ ਗਈਆਂ, ਜੇ ਉਹਨਾਂ ਨੇ ਇਹ ਗੱਲ ਕਹਿਣੀ ਆ ਕਿ ਸਾਡੇ ਇੱਥੇ ਹੱਕ ਮੰਗਣ ਵਾਲੇ ਲੋਕ ਰੂਲ ਆਫ ਲਾਅ ਵਾਇਲੇਟ ਕਰ ਰਹੇ ਆ, ਤੇ ਫਿਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਮਤਲਬ ਕੀ ਰਹਿ ਜਾਂਦਾ ਹੈ। ਤੇ ਫਿਰ ਇਹ ਗੱਲ ਉੱਭਰ ਕੇ ਆਈ ਕਿ ਕਿਸੇ ਵੀ ਮੁਲਕ ਦੇ ਵਿੱਚ ਜੇ ਕੋਈ ਸਟੇਟ ਜਾਂ ਕੋਈ ਸਰਕਾਰ ਜਿਹੜੀ ਉਸ ਮੁਲਕ ਨੂੰ ਚਲਾ ਰਹੀ ਆ, ਜੇ ਉਹੀ ਸਰਕਾਰ ਕਿਸੇ ਇੱਕ ਪਾਰਟਿਕੂਲਰ ਗਰੁੱਪ ਜਿਹੜਾ ਆਪਣੇ ਆਪ ਨੂੰ ਕਿਸੇ ਵੀ ਇੱਕ ਕਾਮਨ ਐਸਪੀਰੇਸ਼ਨ ਦੇ ਨਾਲ, ਕਾਮਨ ਆਇਡੈਂਟੀਟੀ ਦੇ ਨਾਲ ਇੱਕ ਗਰੁੱਪ ਬਣਾਉਂਦਾ ਹੋਵੇ ਤੇ ਜੇ ਉਸ ਗਰੁੱਪ ਨੂੰ ਖਤਮ ਕਰਨ ਦੇ ਲਈ ਉਹ ਸਰਕਾਰ ਆਪ ਐਕਸ਼ਨ ਕਰਨ ਲੱਗ ਜੇ, ਭਾਵ ਜੈਨੋਸਾਈਡ ਵਰਗੇ ਐਕਸ਼ਨ ਕਰਨ ਲੱਗ ਜੇ, ਭਾਵ ਨਸਲਕੁਸ਼ੀ ਕਰਨ ਲੱਗ ਜੇ, ਤੇ ਉਹ ਸਟੇਟ ਦਾ ਸਾਰਾ ਜਿਹੜਾ ਅਸੀਂ ਕਹਿ ਸਕਦੇ ਹਾਂ ਰਿਸੋਰਸਿਸ, ਸਟੇਟ ਦੀਆਂ ਏਜੰਸੀਆਂ ਉਹਦੇ 'ਚ ਇਨਵੋਲਵਡ ਹੋਣ, ਤਾਂ ਫਿਰ ਜਿਹੜਾ ਉਹ ਗਰੁੱਪ ਆ ਉਹਨੂੰ ਉਸ ਦੇਸ਼ ਦੇ ਵਿੱਚ ਰੂਲ ਆਫ ਲਾਅ ਵਾਇਲੇਟ ਕਰਨ ਵਾਲਾ ਗਰੁੱਪ ਨਹੀਂ ਮੰਨਿਆ ਜਾਊਗਾ। ਫਿਰ ਉਸ ਗਰੁੱਪ ਦਾ ਇਹ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਹੱਕ ਆ ਕਿ ਉਹ ਉਸ ਮੁਲਕ ਦੇ ਨਾਲੋਂ ਆਪਣੀ ਆਇਡੈਂਟੀਟੀ ਨੂੰ ਪ੍ਰੀਜ਼ਰਵ ਕਰਨ ਦੇ ਲਈ, ਆਪਣੇ ਆਪ ਨੂੰ ਸੇਫ ਰੱਖਣ ਦੇ ਲਈ ਸੈਸੈਸ਼ਨ ਤੱਕ ਦਾ ਰਾਈਟ ਜਿਹੜਾ ਆ ਉਹ ਯੂਜ਼ ਕਰ ਸਕਦਾ ਹੈ। ਸੈਸੈਸ਼ਨ ਹੋਣਾ ਹੁੰਦਾ ਆ ਵੱਖ ਹੋਣਾ, ਕਿਸੇ ਵੀ ਮੁਲਕ ਦੇ ਵਿੱਚੋਂ ਵੱਖ ਹੋਣਾ। ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ, ਇਸੇ ਬਹਿਸ ਦੇ ਵਿੱਚ ਉਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਪਹਿਲਾ ਭਾਗ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਭਾਵ ਅੰਦਰੂਨੀ ਤੌਰ ਦੇ ਉੱਤੇ ਤੁਹਾਨੂੰ ਉਸ ਮੁਲਕ ਦੇ ਵਿੱਚ ਵੋਟਾਂ ਦੇ ਰਾਹੀਂ ਆਪਣੇ ਨੁਮਾਇੰਦੇ ਚੁਣਨ ਦਾ ਹੱਕ ਹੋਣਾ। ਤੇ ਉਹ ਜਿਹੜੇ ਮੁਲਕ ਆ
ਜੇ ਉਹ ਆਪਣੀ ਮੈਜੋਰਿਟੀ ਗਵਰਨਮੈਂਟਸ ਦੇ ਰਾਹੀਂ ਉਸ ਦੇਸ਼ ਦੇ ਵਿੱਚ ਕਿਸੇ ਮਾਈਨੋਰਿਟੀ ਨੂੰ ਇਸ ਤਰੀਕੇ ਨਾਲ ਜੈਨੋਸਾਈਡ ਕਰਨ, ਫਿਰ ਉਹ ਕਹਿੰਦੇ ਆ ਵੀ ਉਹਨਾਂ ਦੀ, ਕਿਉਂਕਿ ਮਾਈਨੋਰਿਟੀ ਜੋ ਹੁੰਦੇ ਆ ਉਹਨਾਂ ਦੀ ਉਸ ਸਰਕਾਰ ਦੇ ਵਿੱਚ ਉਸ ਪੱਧਰ ਦੀ ਸੇ ਨਹੀਂ ਹੁੰਦੀ, ਤਾਂ ਇਸ ਕਰਕੇ ਫਿਰ ਉਸ ਗਰੁੱਪ ਨੂੰ, ਉਸ ਭਾਈਚਾਰੇ ਨੂੰ, ਉਸ ਕੌਮ ਨੂੰ ਉਸ ਮੁਲਕ ਤੋਂ ਲਹਿਦੇ ਹੋ ਕੇ ਵੱਖਰਾ ਮੁਲਕ ਬਣਾਉਣ ਦਾ ਹੱਕ, ਹਕੂਕ। ਤੇ ਇਸੇ ਜਿਹੜਾ ਇਹ ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਲਾਅ ਦੇ ਜਿਹੜੇ ਇਹ ਨੋਰਮਸ ਨੇ, ਉਸੇ ਦੇ ਮੁਤਾਬਕ ਜਿਹੜੀ ਸਿੱਖਾਂ ਦੀ ਇਸ ਸਮੇਂ ਰੈਫਰੈਂਡਮ ਦੀ ਕੈਂਪੇਨ ਆ ਉਹ ਸਾਰੀ ਦੁਨੀਆ ਦੇ ਵਿੱਚ ਚਲਾਈ ਜਾ ਰਹੀ ਹੈ। 2011 ਦੇ ਵਿੱਚ ਜਿਹੜੇ ਨਵੇਂ ਮੁਲਕ ਆ ਉਹ ਲਗਾਤਾਰ ਬਣ ਰਹੇ ਆ। 2011 ਦੇ ਵਿੱਚ ਸੁਡਾਨ ਤੋਂ ਵੱਖ ਹੋ ਕੇ ਸਾਊਥ ਸੁਡਾਨ ਬਣਿਆ ਤੇ ਹੋਰ ਕਈ ਥਾਵਾਂ ਦੇ ਉੱਤੇ ਨਵੇਂ ਮੁਲਕ ਬਣਨ ਦੀ ਜਿਹੜੀ ਤਿਆਰੀ ਆ ਉਹ ਚੱਲ ਰਹੀ ਆ। ਤਾਂ ਜਿਹੜਾ ਸਿੱਖਾਂ ਬਾਰੇ ਇਹ ਗੱਲ ਆ ਵੀ ਜਿਹੜੀ ਹੁਣ ਤੱਕ ਅਸੀਂ ਗੱਲ ਕੀਤੀ ਆ, ਕਿਉਂਕਿ ਮੇਰਾ ਸਮਾਂ ਪੂਰਾ ਹੋ ਚੱਲਿਆ, ਵੀ ਮੈਂ ਤੁਹਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਪਿਛਲੇ ਦਿਨੀ ਇੱਥੇ ਕੈਨੇਡਾ 'ਚ ਜੋ ਹੋਇਆ, ਜਾਂ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀ ਆਪਣੀ ਖਾਲਿਸਤਾਨ ਦੀ ਐਸਟੈਬਲਿਸ਼ਮੈਂਟ ਦੀ ਮੂਵਮੈਂਟ ਆ ਉਹ ਜ਼ੋਰ ਫੜ ਰਹੀ ਆ, ਤਾਂ ਉਹਦੇ ਬਾਰੇ ਕਿਸੇ ਸਿੱਖ ਨੂੰ ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ। ਖਾਲਿਸਤਾਨ ਬਣਾਉਣ ਦਾ ਜਿਹੜਾ ਸੰਘਰਸ਼ ਆ ਇਹ ਸਿੱਖੀ ਨਾਲੋਂ ਲਹਿਦਾ ਨਹੀਂ, ਬਲਕਿ ਸਿੱਖ ਦੀ ਗੁਰਮੁਖਤਾਈ ਦਾ ਕਰਮ ਹੈ। ਜਿਹੜਾ ਵੀ ਕੋਈ ਗੁਰਮੁਖ ਆ ਉਹ ਪੂਰਨ ਗੁਰਮੁਖ ਤਾਂ ਆ ਜੇ ਉਹ ਅਕਾਲ ਤਖਤ ਸਾਹਿਬ ਦੀ ਉਸ ਖਿੱਤੇ ਦੇ ਵਿੱਚ ਸੋਵਰੈਨਿਟੀ, ਜਿਹਦਾ ਨਾਮ ਸਿੱਖਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਹੋਏ ਸਰਬੱਤ ਖਾਲਸਾ ਦੇ ਵਿੱਚ ਖਾਲਿਸਤਾਨ ਨੀਅਤ ਕੀਤਾ ਆ, ਉਸ ਸੰਘਰਸ਼ ਦਾ ਹਿੱਸਾ ਬਣਦਾ ਆ। ਜੇ ਕੋਈ ਸਿੱਖ ਖਾਲਿਸਤਾਨ ਦੇ ਸੰਘਰਸ਼ ਦਾ ਹਿੱਸਾ ਨਹੀਂ ਬਣਦਾ ਤਾਂ ਉਹ ਅਕਾਲ ਤਖਤ ਸਾਹਿਬ ਵੱਲ ਆਪਣੀ ਪਿੱਠ ਕਰਦਾ ਆ, ਤਾਂ ਉਹ ਕਦੇ ਗੁਰੂ ਨੂੰ ਪਿਆਰਾ ਨਹੀਂ ਹੋ ਸਕਦਾ। ਤਾਂ ਜਿਹੜੀ ਇਹ ਦੁਬਿਧਾ ਆ, ਇਹ ਦੁਬਿਧਾ ਸਿੱਖਾਂ ਦੇ ਵਿੱਚੋਂ ਦੂਰ ਹੋਣੀ ਚਾਹੀਦੀ ਆ, ਕਿਉਂਕਿ ਪਿਛਲੇ ਦਿਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਇੱਕ ਸਟੇਟਮੈਂਟ ਸਾਨੂੰ ਸੁਣਨ ਨੂੰ ਮਿਲੀ ਆ। ਜਸਟਿਨ ਟਰੂਡੋ ਦੀ ਸਮਝ ਦੇ ਵਿੱਚ ਵੀ ਸਿੱਖੀ ਨੂੰ ਜਸਟਿਨ ਟਰੂਡੋ ਵੀ ਉਸ ਪੱਧਰ ਤੇ ਨਹੀਂ ਸਮਝ ਸਕਦਾ। ਜਸਟਿਨ ਟਰੂਡੋ ਨੇ ਇਹ ਗੱਲ ਕਹੀ ਕਿ ਜਿਹੜੇ ਖਾਲਿਸਤਾਨੀ ਆ ਉਹ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਬਲਕਿ ਅਸੀਂ ਇਹ ਗੱਲ ਕਹਿੰਦੇ ਆ ਕਿ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਡਿਸਕਸ਼ਨ, ਡਿਬੇਟ ਸਾਡੇ ਨਾਲ ਕਰ ਲੇ, ਅਸੀਂ ਇਤਿਹਾਸ ਦੇ ਰਾਹੀਂ, ਗੁਰਬਾਣੀ ਦੇ ਰਾਹੀਂ ਇਹ ਗੱਲ ਸਪਸ਼ਟ ਕਰ ਦੇਵਾਂਗੇ ਕਿ ਗੁਰਮੁਖ ਹੋਣਾ ਹੀ ਖਾਲਿਸਤਾਨੀ ਹੋਣਾ। ਤਾਂ ਕਿਸੇ ਵੀ ਸਿੱਖ ਨੂੰ ਅੱਜ ਦੁਬਿਧਾ ਨਹੀਂ ਹੋਣੀ ਚਾਹੀਦੀ। ਜਿਵੇਂ ਪੈਲਸਤੀਨ ਦੇ ਸੰਘਰਸ਼ ਦੇ ਵਿੱਚ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਇਹ ਗੱਲ ਨਹੀਂ ਕਹਿ ਸਕਦਾ ਕਿ ਕੋਈ ਵੀ ਪੈਲਸਤੀਨੀਅਨ ਜਿਹੜਾ ਆ, ਇਹ ਹੋ ਸਕਦਾ ਕਿ ਕੋਈ ਪੈਲਸਤੀਨੀਅਨ ਹਮਾਸ ਦਾ ਸਪੋਰਟਰ ਹੋਵੇ, ਕੋਈ ਪੈਲਸਤੀਨੀਅਨ ਅਥਾਰਟੀ ਦਾ ਸਪੋਰਟਰ ਹੋਵੇ, ਉਹਨਾਂ ਦੀਆਂ ਜਥੇਬੰਦੀਆਂ ਵੱਖੋ ਵੱਖਰੀਆਂ ਹੋ ਸਕਦੀਆਂ ਆ, ਪਰ ਕੋਈ ਵੀ ਦੁਨੀਆ ਦੇ ਵਿੱਚ ਇਹ ਗੱਲ ਨਹੀਂ ਕਹਿ ਸਕਦਾ ਕਿ ਕੋਈ ਪੈਲਸਤੀਨੀਅਨ ਇਜ਼ਰਾਈਲ ਦੀ ਓਕੂਪੇਸ਼ਨ ਦਾ ਸਪੋਰਟਰ ਆ। ਤਾਂ ਸਿੱਖਾਂ ਨੂੰ ਵੀ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ ਕਿ ਸਿੱਖ, ਕੋਈ ਵੀ ਸਿੱਖ ਵੱਖੋ ਵੱਖ ਸਿੱਖ ਜਥਿਆਂ ਦੇ ਨਾਲ ਜੁੜਿਆ ਹੋ ਸਕਦਾ ਆ, ਵੱਖੋ ਵੱਖ ਜਥੇਬੰਦੀਆਂ ਦੇ ਨਾਲ ਜੁੜਿਆ ਹੋ ਸਕਦਾ ਆ, ਪਰ ਸਿੱਖ ਉਹ ਤਾਂ ਆ ਜੋ ਖਾਲਿਸਤਾਨੀ ਆ। ਤੇ ਕਿਸੇ ਵੀ ਸਿੱਖ ਨੂੰ ਇਸ ਗੱਲ ਬਾਰੇ ਦੁਬਿਧਾ ਨਹੀਂ ਹੋਣੀ ਚਾਹੀਦੀ। ਤੇ ਜਿਹੜਾ ਸਿੱਖ ਹੋ ਕੇ ਸਿੱਖਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਕਤਲ ਕਰਨ ਵਾਲੇ, ਸਿੱਖਾਂ ਦੀਆਂ ਮਾਵਾਂ ਭੈਣਾਂ ਦੀ ਬੇਪਤੀ ਕਰਨ ਵਾਲੇ ਤਿਰੰਗੇ ਦਾ ਉਪਾਸ਼ਕ ਆ, ਇੰਡੀਅਨ ਸਟੇਟ ਦਾ ਉਪਾਸ਼ਕ ਆ, ਤੇ ਉਹ ਸਿੱਖ ਦੱਸੋ ਕਿਵੇਂ ਹੋ ਸਕਦਾ ਹੈ? ਤਾਂ ਇਸ ਕਰਕੇ ਉਹ ਸਿੱਖ ਭੇਖ ਦੇ ਵਿੱਚ ਕੋਈ ਬੰਦਾ ਹੋ ਸਕਦਾ, ਉਹ ਸਿੱਖ ਨਹੀਂ ਹੋ ਸਕਦਾ। ਤਾਂ ਜੇ ਤੁਸੀਂ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋ, ਤਾਂ ਤੁਹਾਡੇ ਲਈ ਜ਼ਰੂਰੀ ਆ ਕਿ ਤੁਸੀਂ ਇਸ ਖਾਲਿਸਤਾਨ ਦੇ ਸੰਘਰਸ਼ ਦਾ ਹਿੱਸਾ ਬਣੋ, ਇਹਦੀ ਸਪੋਰਟ ਕਰੋ, ਤੇ ਜਿਹੜੀ ਇੰਡੀਅਨ ਓਕੂਪੇਸ਼ਨ ਆ ਪੰਜਾਬ ਦੇ ਉੱਤੇ ਉਹਦਾ ਵਿਰੋਧ ਕਰੋ, ਤੇ ਉਸ ਓਕੂਪੇਸ਼ਨ ਨੂੰ ਖਤਮ ਕਰਨ ਲਈ ਜੋ ਵੀ ਤੁਸੀਂ ਕਰ ਸਕਦੇ ਹੋ ਉਹ ਕਰੋ। ਵੱਖੋ ਵੱਖ ਜਥੇਬੰਦੀਆਂ ਨੇ, ਉਹਨਾਂ ਦਾ ਹਿੱਸਾ ਬਣੋ ਇਸ ਸੰਘਰਸ਼ ਦੇ ਵਿੱਚ। ਤੇ ਮੈਂ ਪਿਛਲੇ ਸਾਲ ਪੰਜਾਬ ਤੋਂ ਆਇਆ, ਤਾਂ ਮੈਂ ਤੁਹਾਨੂੰ ਹੁਣ ਇੱਥੇ ਸੰਗਤਾਂ ਨੂੰ ਇਹ ਵੀ ਇੱਕ ਜਾਂਦੇ ਜਾਂਦੇ ਮੈਸੇਜ ਦੇਣਾ ਚਾਹੁੰਦਾ ਕਿ ਦੋ ਗੱਲਾਂ ਸਿੱਖਾਂ ਦੇ ਵਿੱਚ ਜਿਹੜੀਆਂ ਸਾਨੂੰ ਚੁਭਦੀਆਂ ਨੇ। ਪਹਿਲੀ ਗੱਲ ਆ ਸੈਲਫ ਗਿਲਟ ਦੀ। ਪਿਛਲੇ ਦਿਨੀ ਬਰੈਂਪਟਨ ਦੇ ਵਿੱਚ ਮੰਦਿਰ ਦੇ ਬਾਹਰ ਸਿੱਖ ਪਰਮਿਟ ਲੈ ਕੇ ਕੈਨੇਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਰਾਈਟ ਮਿਲਦਾ ਆ, ਉਸ ਰਾਈਟ ਨੂੰ ਯੂਜ਼ ਕਰਦੇ ਹੋਏ ਪੀਸਫੁਲ ਪ੍ਰੋਟੈਸਟ ਕਰਨ ਗਏ। ਜਿਹੜੇ ਪ੍ਰੋਟੈਸਟ ਉਹ ਗੁਰਦੁਆਰਿਆਂ ਦੇ ਬਾਹਰ ਵੀ ਕਰਦੇ ਆ ਜਿੱਥੇ ਕੌਂਸਲੇਟ ਹੁੰਦੀ ਆ, ਹੋਰ ਵੀ ਥਾਵਾਂ ਤੇ ਜਿੱਥੇ ਕੌਂਸਲੇਟ ਹੁੰਦੀ ਆ ਉੱਥੇ ਸਿੱਖ ਪ੍ਰੋਟੈਸਟ ਕਰਦੇ ਆ।
पर जदों वो वीडियो वायरल हुई कि जदों सिखां दे उत्ते हमला किया, उत्थे मंदिर तो निकले कुछ मुंडियां ने ते सिखां ने उहदा जवाब दिता, ते उस वीडियो तो बाद सिखां दे अंदर एक गल जिहड़ी सैल्फ गिल्ट वाली गल आ ਉਹ देखण ਨੂੰ मिली कि सिखां दा एक हिस्सा ये गल कहण लग गया कि नहीं जी, सिखां नूं मंदिर दे बाहर जाके प्रोटेस्ट नहीं सी करना चाहिए, सिखां ने गलत कीता। ये सैल्फ गिल्ट गुलामी की निशानी हुंदी आ कि तुहाडी मानसिकता गुलाम आ। मैनूं ये गल मैं तुहानूं सवाल करदा, भारत दे विच हिंदू मेजोरिटी ने ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ। ਮੈਨੂੰ ਕੋਈ ਤੁਹਾਡਾ ਇੱਕ ਹਿੰਦੂ ਮਿੱਤਰ ਤੁਸੀਂ ਦੱਸ ਦਿਓ ਜਿਹਨੂੰ ਕਦੇ ਇਸ ਗੱਲ ਦਾ ਗਿਲਟ ਹੋਇਆ ਹੋਵੇ ਕਿ ਹਾਂ ਸਾਡੇ ਹਿੰਦੂ ਲੋਕਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ। ਇੱਕ ਵੀ ਤੁਹਾਡਾ ਹਿੰਦੂ ਮਿੱਤਰ ਹੋਵੇ ਉਹ ਦੱਸ ਦਿਓ ਕਿ ਉਹਨੂੰ ਆਪਣੇ ਆਪ ਨੂੰ ਕਦੇ ਇਸ ਗੱਲ ਦਾ ਅਹਿਸਾਸ ਹੋਇਆ ਹੋਵੇ, ਉਹਨਾਂ ਦੇ ਅੰਦਰ ਕੋਈ ਗਿਲਟ ਨਹੀਂ। ਤਾਂ ਤੁਸੀਂ ਕੁਝ ਮਾੜਾ ਵੀ ਨਹੀਂ ਕਰਦੇ, ਤੁਹਾਡੇ ਬੰਦੇ ਕੁਝ ਗਲਤ ਵੀ ਨਹੀਂ ਕਰਦੇ, ਪਰ ਤੁਸੀਂ ਕਿਸ ਗੱਲ ਦਾ ਗਿਲਟ ਮਹਿਸੂਸ ਕਰਨ ਲੱਗ ਜਾਂਦੇ ਹੋ। इंडियन कौंसलेट ने कैनेडा दे विच कैनेडियन सिटीजन का कतल किया आ, कैनेडा दे विच सिखां दे उत्ते वायलेंस कीती आ, तां उहनां दे खिलाफ प्रोटेस्ट दा तुहानूं क्यों गिल्ट हो रहा है? ते पहली गल ये, आखिरी गल कि कई बार सिखां नूं इह लगदा कि साडीआं जी जथेबंदियां कमजोर आ, साडे जी संघर्ष दा काम नहीं हो रहा। सिखां नूं इह इत्थों तक भी गल आ भी कुछ सिखां नूं लगदा वे खालिस्तान नहीं बन सकदा। पर यह गल तुहानूं स्पष्ट होनी चाहिए आ, अज इंडिया का फॉरेन मिनिस्टर एस जयशंकर दुनिया च किसी भी मुल्क च जावे, इंडिया का प्रधानमंत्री नरेंद्र मोदी दुनिया च किसी भी मुल्क च जावे तां उस दौरे दे विच जे उस दौरे तो बाद सब तो वड्डी कोई गल हुंदी आ तां खालिस्तान की गल हुंदी आ। अज इंडिया की सारी विदेश नीति, इंडिया की सारी फॉरेन पॉलिसी आज खालिस्तान के उत्ते कंसनट्रेट हुई हुई आ। तां इह तुहाडी प्राप्ति आ, इह सिख संघर्ष की प्राप्ति आ कि एक छोटी जी गिणती जिस कौम की होवे ते ओह दुनिया का जिहड़ा दुनिया की तीजे नंबर की अपने आप नूं इकोनॉमिक होने वाला मुल्क दुनिया के दूजे तीजे नंबर से जिहदे कोल सब तो वध फौजी आ, उस मुल्क दीआं नासां च धुआं जिस कौम ने कीता होया आ, तां तुहानूं अपने इस संघर्ष ते, अपने उन्हां शहीदां ते अपने उन्हां आगूआं ते ਜਿਹੜੇ ਅੱਜ ਇਸ ਸੰਘਰਸ਼ ਨੂੰ ਚਲਾ ਰਹੇ ਆ ਤੁਹਾਨੂੰ ਮਾਣ ਹੋਣਾ ਚਾਹੀਦਾ। ਤੇ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਇਸ ਸੰਘਰਸ਼ ਦੀ ਸਪੋਰਟ ਕਰ ਸਕਦੇ ਹੋ ਤੁਹਾਨੂੰ ਕਰਨੀ ਚਾਹੀਦੀ ਆ, ਪਰ ਇਹ ਕੋਈ ਦੁਬਿਧਾ ਤੁਹਾਡੇ ਮਨ 'ਚ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਸਿੱਖ ਵੱਖਰੇ ਆ ਤੇ ਖਾਲਿਸਤਾਨੀ ਵੱਖਰੇ ਆ। ਸਿੱਖ ਉਹੀ ਆ ਜਿਹੜਾ ਖਾਲਿਸਤਾਨੀ ਆ, ਜਿਹੜਾ ਖਾਲਿਸਤਾਨੀ ਨਹੀਂ ਉਹ ਗੁਰਮੁਖ, ਉਹ ਸਿੱਖ ਨਹੀਂ ਹੋ ਸਕਦਾ। ਇੰਨੀਆਂ ਬੇਨਤੀਆਂ ਦੇ ਨਾਲ ਮੈਂ ਕੋਈ ਗੱਲ ਵੱਧ ਘੱਟ ਕਹੀ ਗਈ ਹੋਵੇ ਉਹਦੇ ਲਈ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।